ਤੁਸੀਂ ਥਾਣਿਆਂ ਦੇ ਵਿੱਚ ਐਸਐਚਓ ਤਾਇਨਾਤ ਕੀਤੇ ਹੋਏ ਆ, ਜਿਹੜੇ ਐਸਐਚਓਆਂ ਨੇ ਗਨਮੈਨ ਰੱਖੇ ਹੋਏ ਆ, ਜਿਹੜੇ ਐਸਐਚਓਆਂ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ, ਉਹ ਪੈਸੇ ਲੈ ਕੇ ਕਿਸ ਤਰ੍ਹਾਂ ਜੁਰਮ ਕਰਵਾ ਰਹੇ ਨੇ, ਇਹ ਸੁਣ ਲਓ। ਐਸਐਸਪੀ ਆਪਰੇਸ਼ਨ ਨਹੀਂ, ਜਿਹੜਾ ਐਸਐਸਪੀ ਆਪਰੇਸ਼ਨ ਸਾਡਾ ਜਾਂ ਦਾ ਵੀ ਦਿਓ ਹੀ ਨਾ 9 ਬੀਜ ਲਿਆਓ ਤੇ ਜਾਂ 1300 ਗ੍ਰਾਮ ਦਾ ਦਿਓ, ਪਰਚਾ ਘੱਟ ਨਹੀਂ ਦੇਣਾ। ਪਰਚੀ ਲੱਗਦੀ ਜੋ ਪਰਚੀ ਲੱਗਣੀ ਹੈ, ਜੇ ਤੇ ਭਰ ਝਾੜ ਚੁੱਕ ਲੈਣਾ ਵਾ ਤੇ ਮੈਂ ਉਹਨਾਂ ਨੂੰ ਹਾਂ ਕਰ ਲੈਣਾ ਵਾ। ਜੇ ਤੇ 2 ਲੱਖ ਰੁਪਈਆ ਹੁਣ ਮੈਂ ਕਿੱਥੋਂ ਦਿਆਂ, ਮੈਨੂੰ ਦੱਸ ਦਿਓ। ਛੋਟਾ ਕਰਾ ਲਾ ਜਿਵੇਂ ਨੇ ਕਿ ਨਹੀਂ, ਉਹ 10-11 ਗ੍ਰਾਮ ਦਾ ਕਰਾ ਲਾ। ਹੁਣ ਆਰਪੀਓ ਦਾ ਰੌਲਾ ਬਣਿਆ ਜਾਏਗਾ ਤਾਂ ਫਿਰ ਕਿੱਥੇ ਲੱਗਾਂਗੇ। ਕੱਚੀ ਬੀਜ ਦਾ ਇੰਨਾ ਰੇਟ ਆ, ਪੱਕੀ ਬੀਜ ਦਾ ਇੰਨਾ ਰੇਟ ਆ ਕਿ ਇੱਕ ਮਨਸ਼ਿਆਤ ਫਰੋਸ਼ ਦੇ ਨਾਲ ਕਿੱਦਾਂ ਡੀਲਾਂ ਹੋ ਰਹੀਆਂ ਵਾ, ਕਿੰਨੇ ਪੈਸੇ ਤੈਅ ਹੋ ਰਹੇ ਆ। ਧੰਦਾ ਏ ਪਰ ਗੰਦਾ ਏ। ਪੁਲਿਸ ਅਹਿਲਕਾਰਾਂ ਦੀ ਮਦਦ ਦੇ ਨਾਲ ਮਨਸ਼ਿਆਤ ਫਰੋਖਤ ਕਰਨ ਵਾਲਾ ਬਦਨਾਮੇ ਜ਼ਮਾਨਾ ਜੜ੍ਹਾਂ ਵਾਲੇ ਦਾ ਮਨਸ਼ਿਆਤ ਫਰੋਸ਼ ਜ਼ੁਬੈਰ ਉਰਫ ਜ਼ੁਬੈਰੀ SHO ਸਿਟੀ ਜੜ੍ਹਾਂ ਵਾਲਾ ਮੁਜ਼ੱਫਰ ਖੋਖਰ ਦੇ ਨਾਲ ਮੁਕਾਬਲੇ ਦੇ ਵਿੱਚ ਆਪਣੇ ਅੰਜਾਮ ਨੂੰ ਪਹੁੰਚ ਗਿਆ। ਐਡਾ ਵੱਡਾ ਔਰ ਐਡਾ ਖਤਰਨਾਕ ਮਨਸ਼ਿਆਤ ਫਰੋਸ਼ ਸੀਗਾ, ਕੱਲਾ ਜੜ੍ਹਾਂ ਵਾਲਾ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਮਨਸ਼ਿਆਤ ਫਰੋਖਤ ਕਰਦਾ ਸੀਗਾ। ਇਹ ਸਾਰਾ ਜ਼ੁਬੈਰ ਉਰਫ ਜ਼ੁਬੈਰੀ ਕਿੱਦਾਂ ਬਣਿਆ, ਪਹਿਲੇ ਇਹ ਤੁਹਾਨੂੰ ਦੱਸ ਦੇਵਾਂ, ਬਾਅਦ 'ਚ ਫਿਰ SHO ਮੁਜ਼ੱਫਰ ਖੋਖਰ ਨੇ ਕਿੱਦਾਂ ਇਹਦੇ ਨਾਲ ਮੁਕਾਬਲਾ ਕੀਤਾ, ਮੁਜ਼ੱਫਰ ਖੋਖਰ ਕਿੰਨੀ ਦੇਰ ਦਾ ਇਹਦੇ ਪਿੱਛੇ ਲੱਗਾ ਹੋਇਆ ਸੀਗਾ, ਪੂਰੀ ਸਟੋਰੀ ਵੀ ਤੁਹਾਨੂੰ ਸੁਣਾਉਣਾ ਵਾ। ਇਹ ਜ਼ੁਬੈਰ ਨਾਮ ਦਾ ਬੰਦਾ ਜੜ੍ਹਾਂ ਵਾਲੇ ਦੇ ਵਿੱਚ ਅਰਸਾ ਦਰਾਜ਼ ਤੋਂ ਮਨਸ਼ਿਆਤ ਫਰੋਖਤ ਕਰਦਾ ਪਿਆ ਸੀਗਾ। 2024 ਦੇ ਵਿੱਚ ਅਸੀਂ ਇੱਕ ਵਲੌਗ ਕੀਤਾ ਸੀਗਾ, ਜਿਹਦੇ ਵਿੱਚ ਮੁਬੈਨਾ ਤੌਰ 'ਤੇ ਇਹਦੀ ਔਰ ਪੁਲਿਸ ਅਹਿਲਕਾਰਾਂ ਦੀ ਆਡੀਓ ਸਾਹਮਣੇ ਆਈ ਸੀਗੀ, ਜਿਹਦੇ ਵਿੱਚ ਇੱਕ ਦੂਜੇ ਦੇ ਨਾਲ ਸੌਦੇਬਾਜ਼ੀ ਕਰਦੇ ਪਏ ਸੀਗੇ। ਕੱਚੀ 9C ਦੇ ਦਈਏ, ਪੱਕੀ 9C ਦੇ ਦਈਏ, ਕੱਚੀ 9B ਦੇ ਦਈਏ, ਪੱਕੀ 9B ਦੇ ਦਈਏ, 1 ਕਾਪੀ ਲੱਗਣੀ ਆ, 2 ਕਾਪੀਆਂ ਲੱਗਣੀਆਂ ਵਾ, ਤੂੰ ਕਿਹੜਾ ਹਾਜੀ ਆ, ਤੂੰ ਕਿਹੜਾ ਵੇਚਦਾ ਨਹੀਂ। ਇਹ ਪੁਲਿਸ ਅਹਿਲਕਾਰਾਂ ਦੀ ਜ਼ੁਬੈਰ ਜ਼ੁਬੈਰੀ ਦੇ ਨਾਲ ਆਡੀਓ ਸਾਹਮਣੇ ਆਈ ਸੀ ਤੇ ਇਹਦੇ ਉੱਪਰ ਉਸ ਟਾਈਮ ਦੇ RPO ਫੈਸਲਾਬਾਦ ਡਾਕਟਰ ਆਬਦ ਨੇ ਨੋਟਿਸ ਲੈ ਕੇ ਸਾਰਾ ਥਾਣਾ ਜਿਹੜਾ ਨਾ ਉਹਨੂੰ ਕਲੋਜ਼ ਕਰ ਦਿੱਤਾ ਸੀਗਾ। ਇਹ ਉਦੋਂ ਅਸੀਂ ਵਲੌਗ ਕੀਤਾ ਸੀਗਾ। ਉਸ ਤੋਂ ਬਾਅਦ ਇਹ ਮਨਸ਼ਿਆਤ ਫਰੋਸ਼ ਮੰਜ਼ਰ ਤੋਂ ਗਾਇਬ ਹੋ ਗਿਆ, ਲੇਕਿਨ ਅੰਦਰ ਖਾਤੇ ਕੰਮ ਪਾਉਂਦਾ ਰਿਹਾ। ਫਿਰ ਉੱਥੇ SHO ਲੱਗਾ ਮੁਜ਼ੱਫਰ ਖੋਖਰ ਦੀਆਂ ਜਿੱਥੇ ਵੀ ਤਾਇਨਾਤੀਆਂ ਵਾ, ਥਾਣਾ ਮਦੀਨਾ ਟਾਊਨ ਦੇ ਵਿੱਚ ਉਹਦੀ ਤਾਇਨਾਤੀ ਆ, ਉੱਥੇ ਵੀ ਉਹਨੇ ਇੱਦਾਂ ਦਾ ਕੰਮ ਕੀਤਾ ਕਿ ਪਤਾ ਲੱਗਾ। ਹੁਣ ਉਹ ਜਾ ਕੇ ਲੱਗਾ ਸਿਟੀ ਜੜ੍ਹਾਂ ਵਾਲੇ, ਉੱਥੇ ਵੀ ਇੱਦਾਂ ਦਾ ਕੰਮ ਕਰ ਰਿਹਾ ਵਾ ਕਿ ਇੱਦਾਂ ਦੇ ਨਾਸੂਰ ਜਿਹੜੇ ਅਰਸਾ ਦਰਾਜ਼ ਤੋਂ ਜੜ੍ਹਾਂ ਵਾਲੇ ਦੇ ਨੌਜਵਾਨਾਂ ਨੂੰ ਇਸ ਲੱਤ ਦੇ ਵਿੱਚ ਲਾਂਦੇ ਪਏ ਆ, ਉਹਨਾਂ ਨੂੰ ਚੁਣ ਕੇ ਇਹ ਸਫਾ ਹਸਤੀ ਤੋਂ ਮਟਾਉਂਦਾ ਪਿਆ ਵਾ। ਇਹ ਜਿਹੜਾ ਰਾਤੀ ਮੁਕਾਬਲਾ ਹੋਇਆ ਵਾ, ਇਹਦੇ ਵਿੱਚ ਖਤਰਨਾਕ ਮੁਲਜ਼ਮ ਮਨਸ਼ਿਆਤ ਫਰੋਜ਼ ਜ਼ੁਬੈਰ ਜ਼ੁਬੈਰੀ ਕਿੱਦਾਂ ਮਰਿਆ ਵਾ, ਉਹ ਤੁਹਾਨੂੰ ਪੂਰੀ FIR ਦੀ ਸੂਰਤ ਦੇ ਵਿੱਚ ਪੜ੍ਹ ਕੇ ਸੁਣਾਉਂਦੇ ਆ, ਤੁਹਾਨੂੰ ਪਤਾ ਲੱਗ ਜਾਏਗਾ। ਇਹ ਕਹਿੰਦੇ ਆ ਕਿ ਅਸੀਂ ਨਾਕਾ ਲਾਇਆ ਹੋਇਆ ਸੀਗਾ, ਸਾਨੂੰ ਪਤਾ ਲੱਗਾ ਕਿ ਇੱਕ ਯਾਰਸ ਗੱਡੀ ਮਸ਼ਕੂਕ ਇੱਧਰੋਂ ਆਂਦੀ ਪਈ ਆ, ਤੇ ਜਦੋਂ ਅਸੀਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨੇ ਪੁਲਿਸ ਉੱਪਰ ਸਿੱਧੀ ਫਾਇਰਿੰਗ ਕੀਤੀ ਤੇ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ। ਅਸੀਂ ਪਿੱਛੇ SHO ਸਾਹਿਬ ਨੂੰ ਦੱਸਿਆ, ਉਹਨਾਂ ਨੇ ਨਫਰੀ ਦੇ ਨਾਲ 40 ਮੋੜ ਦੇ ਉੱਪਰ ਨਾਕਾ ਲਾ ਲਿਆ। ਨਾਕਾ ਜਦੋਂ ਲਾ ਲਿਆ, ਗੱਡੀ ਯਾਰਸ ਉਹੀ ਆ ਰਹੀ ਸੀਗੀ, ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ, ਉਹਨਾਂ ਨੇ ਫਿਰ ਫਾਇਰਿੰਗ ਕਰ ਦਿੱਤੀ। ਮੁਜ਼ੱਫਰ ਖੋਖਰ ਨੇ, ਉਹ ਜਿਹੜਾ ਉਹਨਾਂ ਦੇ ਕੋਲ ਮਾਈਕ ਹੁੰਦਾ ਵਾ, ਉਹਦੇ ਵਿੱਚ ਇਹਨੇ ਦੱਸਿਆ ਕਿ ਮੈਂ SHO ਮੁਜ਼ੱਫਰ ਖੋਖਰ ਹਾਂ, ਇਨਸਾਨ ਦੇ ਬੱਚੇ ਬਣ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਲੇਕਿਨ ਉਹਨਾਂ ਨੇ ਫਾਇਰਿੰਗ ਦਾ ਸਿਲਸਿਲਾ ਜਾਰੀ ਰੱਖਿਆ। ਫਾਇਰ ਉਹਨਾਂ ਦੇ ਪੁਲਿਸ ਦੀ ਗੱਡੀ 'ਚ ਵੀ ਲੱਗੇ। ਇਹਨਾਂ ਨੇ ਛਾਲਾ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ, ਜਵਾਬੀ ਫਾਇਰਿੰਗ ਕੀਤੀ ਤੇ ਫਿਰ ਇੱਕ ਬੰਦਾ ਜ਼ਖਮੀ ਹਾਲਤ ਦੇ ਵਿੱਚ ਗੱਡੀ ਦੀ ਫਰੰਟ ਸੀਟ ਦੇ ਉੱਪਰ ਬੈਠਾ ਹੋਇਆ ਸੀ। ਜਦੋਂ ਉਹਨੂੰ ਚੈੱਕ ਕੀਤਾ ਤੇ ਪਤਾ ਲੱਗਾ ਇਹ ਉਹੀ ਬਦਨਾਮੇ ਜ਼ਮਾਨਾ ਮਨਸ਼ਿਆਤ ਫਰੋਸ਼ ਆ, ਜਿਹੜਾ ਪੁਲਿਸ ਅਹਿਲਕਾਰਾਂ ਦੀ ਮਦਦ ਦੇ ਨਾਲ ਜੜ੍ਹਾਂ ਵਾਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਨਸ਼ਿਆਤ ਵੇਚਦਾ ਪਿਆ। ਗੱਡੀ ਨੂੰ ਜਦੋਂ ਪਿੱਛੇ ਜਾ ਕੇ ਦੇਖਿਆ, ਪਿੱਛੇ ਇੱਕ ਬੋਰਾ ਪਿਆ ਹੋਇਆ ਸੀਗਾ, ਜਿਹਦੇ ਵਿੱਚ 99 ਕਿਲੋ ਇੱਕ ਘੱਟ ਤੇ 100 ਕਿਲੋ ਚਰਸ ਪਈ ਹੋਈ ਸੀਗੀ, ਤੇ ਨਾਲ 70,000 ਰੁਪਇਆ ਵੀ ਪਿਆ ਸੀਗਾ। ਉਹ ਸਾਰੇ ਦਾ ਸਾਰਾ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਮਜ਼ੀਦ ਤਫਤੀਸ਼ ਦਾ ਆਗਾਜ਼ ਕਰ ਦਿੱਤਾ ਵਾ। ਪੁਲਿਸ ਦਾ ਕਹਿਣਾ ਵਾ ਕਿ ਜਿਹੜੇ ਬੰਦੇ ਭੱਜ ਗਏ ਇਹਦੇ ਸਾਥੀ, ਉਹਨਾਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। CPO ਫੈਸਲਾਬਾਦ ਤਨਵੀਰ ਹੁਸੈਨ ਦਾ ਇਹ ਕਹਿਣਾ ਵਾ ਕਿ ਫੈਸਲਾਬਾਦ ਨੂੰ ਬਿਲਕੁਲ ਮਨਸ਼ਿਆਤ ਤੋਂ ਪਾਕ ਕੀਤਾ ਜਾਏਗਾ, ਚਾਹੇ ਕੋਈ ਪੁਲਿਸ ਅਹਿਲਕਾਰਾਂ ਦੀ ਮਦਦ ਨਾਲ ਵੇਚਦਾ ਪਿਆ ਵਾ, ਚਾਹੇ ਕੋਈ ਆਪਣੇ ਤੌਰ 'ਤੇ ਵੇਚਦਾ ਪਿਆ ਵਾ। ਹੁਣ ਮਨਸ਼ਿਆਤ ਫਰੋਸ਼ ਫੈਸਲਾਬਾਦ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਉਣਗੇ,
ਉਹਦੀ ਇਹ ਇੱਕ ਜ਼ਿੰਦਾ ਮਿਸਾਲ ਆ ਕਿ ਜਿਹੜਾ ਐਡਾ ਪੁਰਾਣਾ ਐਡਾ ਮੰਝਿਆ ਹੋਇਆ, ਇਹਨੂੰ ਮੰਝਿਆ ਹੋਇਆ ਕਹਿ ਸਕਦੇ ਅਸੀਂ, ਮੰਝਿਆ ਹੋਇਆ ਮਨਸ਼ਿਆਤ ਫਰੋਸ਼ ਰਾਤੀ ਮੁਕਾਬਲੇ ਦੇ ਵਿੱਚ ਪਾਰ ਹੋ ਗਿਆ। ਬਹੁਤ ਸ਼ੁਕਰੀਆ।